है लैक ਖਵਾਇਆ। ਇਧਰੋਂ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਤੇ ਨਾਲ ਵਿੱਚ ਹੱਟ ਵੀ ਬਣੇ ਨੇ ਤੇ ਰੈਂਟ ਤੇ ਤੁਸੀਂ ਬੋਟਾਂ ਵੀ ਲੈ ਸਕਦੇ ਹੋ, ਅੰਦਰ ਰੈਸਟੋਰੈਂਟ ਵੀ ਬਣੇ। ਐਂਟਰੈਂਸ ਤੇ ਪਹੁੰਚ ਗਿਆ ਸਿਕੁਆਇਆ ਨੈਸ਼ਨਲ ਪਾਰਕ। ਇਹਨੂੰ ਕਹਿੰਦੇ ਨੇ ਸਾਈਨ ਆਫ ਟਾਈਮ, ਇਹ ਮੋਨੂਮੈਂਟ ਨੂੰ। The largest tree on earth, ਇਹ ਦੁਨੀਆ ਦਾ ਸਭ ਤੋਂ ਵੱਡਾ ਟਰੀ ਆ, ਪਰ ਇਹ ਬਹੁਤ ਜ਼ਿਆਦਾ ਸਾਫਟ ਹੈ। ਇਹਦੇ ਕੋਈ ਦੀ ਆਵਾਜ਼ ਵੀ ਆ ਰਹੀ ਆ। ਇਹਦਾ ਨਾਮ ਜਨਰਲ ਸ਼ਰਮਨ ਟਰੀ ਤੇ ਵਾਕਈ ਹੀ ਹਿਊਜ ਟਰੀ ਆ, ਦੁਨੀਆ ਦਾ ਸਭ ਤੋਂ ਵੱਡਾ ਟਰੀ ਹੈ ਜੀ। ਇਹ ਟਾਈਮ ਵੱਲ ਦੇਖੀਏ ਤੇ ਇਹ 3000 ਸਾਲ ਪੁਰਾਣਾ ਹੈ। ਜੇ ਆਪਾਂ ਲੋਕਾਂ ਨਾਲ ਜ਼ਿਆਦਤੀ ਕਰੀਏ ਤੇ ਮਾਫੀ ਵੀ ਲੋਕਾਂ ਤੋਂ ਮੰਗਣੀ ਚਾਹੀਦੀ ਆ, ਰੱਬ ਤੋਂ ਨਹੀਂ ਮੰਗਣੀ ਚਾਹੀਦੀ। ਅਸੀਂ ਜੀ ਬੇਕਰਫੀਲਡ ਤੋਂ ਨਿਕਲੇ ਸੀ। ਜਦੋਂ ਅਸੀਂ ਆ ਰਹੇ ਹਾਂ ਟੂਵਰਡਸ ਸਿਕੁਆਇਆ ਨੈਸ਼ਨਲ ਪਾਰਕ ਤੇ ਰਸਤੇ 'ਚ ਜਿਹੜੀ ਹੈ ਇਹ ਲੇਕ ਆਈ ਆ, ਇਹਦਾ ਨਾਂ ਹੈ ਲੇਕ ਖਵਾਇਆ ਤੇ ਇਹ ਦੇਖਣ ਵਾਸਤੇ ਬਹੁਤ ਸੋਹਣੀ ਲੱਗ ਰਹੀ ਹੈ। ਇੱਦਾਂ ਦੀ ਲੇਕ ਹੈ ਜਿਵੇਂ ਮੇਰੇ ਖਿਆਲ 'ਚ ਜਿਵੇਂ ਕਸ਼ਮੀਰ 'ਚ ਲੇਕ ਨਹੀਂ ਹੁੰਦੀ, ਉਹਦਾ ਨਾਮ ਹੈ ਭੁੱਲ ਜਾਣਾ, ਉੱਦਾਂ ਦੀ ਲੇਕ ਹੈਗੀ ਤੇ ਇੱਧਰੋਂ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਤੇ ਨਾਲ ਵਿੱਚ ਹੱਟ ਵੀ ਬਣੇ ਨੇ ਤੇ ਰੈਂਟ ਤੇ ਤੁਸੀਂ ਜਿਹੜਾ ਆਪਣਾ ਬੋਟਾਂ ਵੀ ਲੈ ਸਕਦੇ ਹੋ, ਅੰਦਰ ਰੈਸਟੋਰੈਂਟ ਵੀ ਬਣੇ ਤੇ ਆਫ ਕੋਰਸ ਜੇ ਤੁਹਾਡੇ ਕੋਲ ਪਾਵਰ ਸਪੋਰਟ ਦਾ ਸ਼ੌਂਕ ਹੈਗਾ ਉਹ ਵੀ ਪੂਰਾ ਕਰ ਸਕਦੇ ਹੋ। ਤੇ ਜੇ ਤੁਸੀਂ ਰਾਈਟ ਸਾਈਡ ਤੇ ਦੇਖੋ ਤੇ ਕੁਝ ਭਾਈ ਜਿਹੜੇ ਨੇ ਉਹ ਮੱਛੀ ਵੀ ਫੜ ਰਹੇ ਨੇ ਤੇ ਮੱਛੀ ਫੜਨ ਦੀ ਜਗ੍ਹਾ ਵਧੀਆ ਹੈਗੀ। ਇੱਧਰ ਬ੍ਰੇਕ ਲੈਣਾ ਚਾਹੀਦਾ, ਥੋੜ੍ਹਾ ਜਿਹਾ ਆਪਣਾ ਦੇਖਣਾ ਚਾਹੀਦਾ ਅਰਾਊਂਡ ਕਿੱਦਾਂ ਸਿਸਟਮ ਚੱਲਦਾ। ਜਿਵੇਂ ਮੈਂ ਲਾਸਟ ਟਾਈਮ ਵੀ ਤੁਹਾਨੂੰ ਐਕਸਪਲੇਨ ਕੀਤਾ ਸੀ, ਆਪਣਾ ਟਰੱਕਿੰਗ ਵਿੱਚ ਨਾ ਆਪਾਂ ਇੰਨੇ ਜ਼ਿਆਦਾ ਬਿਜ਼ੀ ਹੁੰਦੇ ਆ ਕਿ ਵੀਕ 2 ਵੀਕ ਆਪਾਂ ਘਰ ਹੀ ਨਹੀਂ ਆ ਸਕਦੇ। ਤੇ ਜਦੋਂ ਅਸੀਂ ਘਰ ਆਈਏ ਤੇ ਆਪਾਂ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਈਏ ਤੇ ਉਹਨਾਂ ਨੂੰ ਦਿਖਾਈਏ ਕਿ ਜਿਹੜਾ ਬੌਂਡਿੰਗ ਆ ਜਿਹੜਾ ਨੇਚਰ ਨਾਲ ਆਪਣੀ ਬੌਂਡਿੰਗ ਆ ਬਹੁਤ ਜ਼ਰੂਰੀ ਆ। ਤੇ ਜਦੋਂ ਨੇਚਰ ਨਾਲ ਬੌਂਡਿੰਗ ਹੋ ਜਾਂਦੀ ਹੈ ਤੇ ਫਿਰ ਤੁਸੀਂ ਬੇਸਿਕਲੀ ਜਿਹੜੀ ਵੀ ਤੁਹਾਨੂੰ ਸਟ੍ਰੈਸ ਆ ਜਾਂ ਜਿਹੜਾ ਫਟੀਗ ਆ ਕੰਮ ਦੀ, ਉਹ ਆਲਮੋਸਟ ਜਿਹੜੀ ਹੈ ਨਾ ਉਹਨੂੰ ਤੁਸੀਂ ਰਿਕਵਰ ਕਰ ਸਕਦੇ ਹੋ। ਤੇ ਇੱਕ ਰਿਕਵਰ ਦਾ ਤਰੀਕਾ ਹੈ ਕਿ ਤੁਸੀਂ ਜਿਹੜਾ ਆਪਣਾ ਪੈਗ ਪੁਗ ਲਾ ਲਓ, ਉਹ ਤਰੀਕਾ ਠੀਕ ਨਹੀਂ ਹੈਗਾ, ਉਹ ਬੇਸਿਕਲੀ ਰਿਕਵਰ ਨਹੀਂ ਕਰਦੇ, ਉਹ ਜਿਹੜਾ ਵੂੰਡ ਨੂੰ ਪੈਚਅਪ ਨੂੰ ਜਿਹੜਾ ਹੋਰ ਖ਼ਰਾਬ ਕਰ ਲੈਂਦੇ ਹੋ। ਇਹਦੇ ਨਾਲ ਜੇ ਤੁਸੀਂ ਥੋੜ੍ਹਾ ਜਿਹਾ ਹਾਈਕਿੰਗ ਕਰ ਲਓ, ਬਲੱਡ ਪ੍ਰੈਸ਼ਰ ਵਾਸਤੇ ਬਹੁਤ ਵਧੀਆ ਹੈਗਾ, ਸਟ੍ਰੈਸ ਵਾਸਤੇ ਬਹੁਤ ਵਧੀਆ ਹੈਗਾ। ਤੇ ਨਾਲ ਜਿਹੜਾ ਇੱਕ ਬੰਦਾ ਫਰੈਸ਼ ਹੋ ਕੇ ਇੱਧਰੋਂ ਜਾਂਦਾ। ਤੇ ਦੂਜਾ ਜੇ ਬੱਚਿਆਂ ਨਾਲ ਹੋਏ, ਆਪਣੇ ਉਹਨਾਂ ਨਾਲ, ਆਪਣੇ ਮਿਸਿਸ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਫੈਮਿਲੀ ਨਾਲ ਜਿਹੜੀ ਬੌਂਡਿੰਗ ਵੀ ਵੱਧਦੀ ਆ। ਤੇ ਇੱਕ ਚੀਜ਼ ਮੈਂ ਰਿਕਮੈਂਡ ਕਰਾਂਗਾ, ਨਾਲ ਆਪਣਾ ਉਹ ਜਿਹੜਾ ਖਾਣ ਪੀਣ ਦਾ ਸਮਾਨ ਜਿਹੜਾ ਨਾ ਉਹ ਔਨ ਦਾ ਗੋ ਲਿਆ ਜੇ। ਉਹ ਜਿਹੜਾ ਖਾਣ ਪੀਣ ਦਾ ਸਮਾਨ ਉੱਦਾਂ ਜਿਵੇਂ ਹੁੰਦਾ ਨਾ, ਆਪਣੇ ਬੰਦੇ ਨਾਲ ਬਾਰਬੀਕਿਊ ਵੀ ਲੈ ਕੇ ਜਾਂਦੇ ਨੇ, ਨਾਲ ਆਪਣਾ ਪੂਰਾ ਸਮਾਨ ਲੈ ਕੇ ਜਾਂਦੇ ਨੇ, ਉਹਦੇ 'ਚ ਟਾਈਮ ਬਹੁਤ ਲੱਗ ਜਾਂਦਾ। ਉਹਦੇ 2-3 ਘੰਟੇ ਜਿਹੜੇ ਬਾਰਬੀਕਿਊ ਸੈਟਅਪ ਕਰਨ ਵਿੱਚ ਲੱਗ ਜਾਂਦਾ, ਉਹਨੂੰ ਲੈਣ ਦੀ ਲੋੜ ਨਹੀਂ। ਤੇ ਸ਼ਾਰਟਕਟ ਮਾਰੋ, ਔਨ ਦਾ ਗੋ ਚੀਜ਼ਾਂ ਲਓ, ਫਰੂਟ ਲਓ, ਰਸਤੇ 'ਚ ਫਰੂਟ ਖਾਓ। ਆਪਾਂ ਰਸਤੇ 'ਚ ਫਰੂਟ ਦੀ ਰੇਹੜੀ 'ਤੇ ਲੱਗੇ ਸੀ, ਜਿਵੇਂ ਤੁਸੀਂ ਦੇਖਿਆ, ਇੱਦਾਂ ਦੀ ਜਿਹੜੀ ਚੀਜ਼ਾਂ ਲਓ ਤੇ ਉਹਦੇ ਨਾਲ ਬਹੁਤ ਵਧੀਆ ਸਿਸਟਮ ਹੋ ਜਾਂਦਾ। ਆਓ ਤੁਹਾਨੂੰ ਹੁਣ ਥੋੜ੍ਹਾ ਜਿਹਾ ਦਿਖਾਉਂਦੇ ਹਾਂ ਕਿੱਦਾਂ ਸਿਸਟਮ ਹੈਗਾ ਇੱਧਰ। ਇਹ ਜਗ੍ਹਾ ਦਾ ਨਾਂ ਹੈ ਜੀ ਕਵਾਈ ਲੇਕ। ਏਰੀਆ ਅੱਜ ਦਾ ਕਵਰ ਹੈ ਕਿਉਂਕਿ ਅੱਜ ਜਿਹੜਾ ਅਸੀਂ ਜਿਸ ਦਿਨ ਆਏ ਹਾਂ ਛੁੱਟੀ ਦਾ ਦਿਨ ਆ। ਤੇ ਪਰ ਜੇ ਤੁਸੀਂ ਦੇਖੋ ਕਿ ਜੇ ਤੁਸੀਂ ਵਾਟਰ ਸਪੋਰਟ ਵਾਸਤੇ ਬੱਚਿਆਂ ਵਾਸਤੇ ਆਪਣਾ ਸੇਫਟੀ ਦੀ ਜੈਕਟ ਲੈਣਾ ਚਾਹੋ ਤੇ ਉਹ ਵੀ ਰੈਂਟ 'ਤੇ ਮਿਲਦੀਆਂ ਨੇ, ਤੁਸੀਂ ਇਹਨੂੰ ਲੈ ਸਕਦੇ ਹੋ। ਤੇ ਉਹਨੂੰ ਜਦੋਂ ਯੂਜ਼ ਕਰੋ ਤਾਂ ਵਾਪਸ ਕਰ ਦਿਓ। ਪਰ ਮੇਰੀ ਰਿਕਮੈਂਡੇਸ਼ਨ ਇਹੀ ਹੈ ਕਿ ਜੇ ਤੁਸੀਂ ਵਾਟਰ ਦੀ ਸਪੋਰਟ ਦੀ ਚੀਜ਼ਾਂ ਯੂਜ਼ ਕਰਨੀਆਂ ਤੇ ਲਾਜ਼ਮੀ ਜਿਹੜਾ ਆਪਣੇ ਵਾਸਤੇ, ਆਪਣੇ ਘਰ ਵਾਸਤੇ, ਬੱਚਿਆਂ ਦੀ ਸੇਫਟੀ ਵਾਸਤੇ ਆਪਣੇ ਕੋਲ ਜਿਹੜਾ ਇਹ ਛੋਟੀ ਮੋਟੀ ਚੀਜ਼ਾਂ ਨੇ ਜਿਵੇਂ ਸੇਫਟੀ ਵੇਸਟ, ਇਹਨੂੰ ਜ਼ਰੂਰ ਰੱਖਣਾ ਚਾਹੀਦਾ। ਉਹਦੀ ਰੀਜ਼ਨ ਮੈਂ ਤੁਹਾਨੂੰ ਦੱਸਦਾ। ਆਪਣੀ ਇੱਕ ਜਨਰਲੀ ਫੈਮਿਲੀ ਸੀਗੀ, ਉਹਨਾਂ ਨੇ ਛੋਟੀ ਜਿਹੀ ਗਲਤੀ ਹੋਈ, ਉਹ ਬੱਚਿਆਂ ਨੂੰ ਇਹ ਨਹੀਂ ਪਾਏ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਗਈ ਉਹਨਾਂ ਵਾਸਤੇ। ਤੇ ਇਹ ਚੀਜ਼ ਜਿਹੜੀ ਹੈ ਨਾ ਇਹ ਬਹੁਤ ਇੰਪੋਰਟੈਂਟ ਹੈ, ਸਪੈਸ਼ਲੀ ਜੇ ਇੰਨੇ ਜਿਹੇ ਪਾਣੀ 'ਚ ਵੀ ਤੁਸੀਂ ਬੱਚਿਆਂ ਨੂੰ ਵਾੜਨਾ ਨਾ, ਉਹਨੂੰ ਜ਼ਰੂਰ ਸੇਫਟੀ ਜ਼ਰੂਰ ਰੱਖਿਆ ਕਰੋ। ਆਓ ਤੁਹਾਨੂੰ ਇੱਧਰੋਂ ਵਿਊ ਦਿਖਾਉਂਦੇ ਕਿ ਇੱਧਰ ਦਾ ਵਿਊ ਕਿੱਦਾਂ ਦਾ ਹੈਗਾ ਸੇਫਟੀ ਵਾਸਤੇ। ਇੱਧਰੋਂ ਜੀ ਤੁਸੀਂ ਪੂਰਾ ਆਪਣਾ ਵਿਊ ਦੇਖ ਸਕਦੇ ਹੋ ਲੇਕ ਦਾ, ਤੇ ਬਿਊਟੀਫੁਲ ਆ। ਜਿਹੜਾ ਪਾਣੀ ਆ ਉਹ ਸਿਕੁਆਇਆ ਨੈਸ਼ਨਲ ਪਾਰਕ ਦੇ ਜਿਹੜੇ ਪਹਾੜ ਨੇ ਉਸ ਪਾਸੋਂ ਪਾਣੀ ਆ ਰਿਹਾ ਤੇ ਅੱਗੋਂ ਦੀ ਜਿਹੜੀ ਆ ਲੇਕ 'ਚ ਆ ਰਿਹਾ। ਤੇ ਲੇਕ ਦੇ ਬਾਅਦ ਜਿਹੜਾ ਇਹ ਅੱਗੇ ਜਾਂਦਾ ਹੈ, ਜਿਹੜਾ ਤੁਸੀਂ ਫ੍ਰਿਜ਼ਨੋ ਏਰੀਆ 'ਚ ਜਿੰਨਾ ਵੀ ਐਗਰੀਕਲਚਰ ਹੈਗਾ ਉਹਨੂੰ ਯੂਜ਼ ਕਰਨ ਵਾਸਤੇ। ਤੇ ਪਲੱਸ ਜਿਹੜਾ
ਇਹ ਜਗ੍ਹਾ ਬਹੁਤ, ਮੈਂ ਇਸਦਾ ਕਹਿ ਸਕਦਾ ਕਿ ਡੇ ਟ੍ਰਿਪ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਕਿ ਤੁਸੀਂ ਮਾਰਨਿੰਗ 'ਚ ਆਓ, ਜੇ ਤੁਸੀਂ ਜਾਣਾ ਅੱਗੇ ਸਕੁਆਇਰ ਨੈਸ਼ਨਲ ਪਾਰਕ ਇੱਧਰ ਬ੍ਰੇਕ ਲਾਓ, ਉਹਦੇ ਬਾਅਦ ਇੱਧਰੋਂ ਸਕੁਆਇਰ ਨੈਸ਼ਨਲ ਪਾਰਕ ਅੱਗੇ ਚੱਲ ਜਾਓ ਅਤੇ ਵਾਪਸੀ 'ਤੇ ਬ੍ਰੇਕ ਲਾਣੀ ਵਾਪਸੀ 'ਤੇ ਬ੍ਰੇਕ ਲਾ ਲਓ। ਅਤੇ ਠੀਕ ਹੈ ਜੀ, ਤੁਹਾਨੂੰ ਅੱਗੇ ਹੁਣ ਜਗ੍ਹਾ ਦਿਖਾਉਂਦੇ ਹਾਂ ਅੱਗੇ ਕਿੱਦਾਂ ਸੀਨਰੀ ਆਉਂਦੀਆਂ ਅਤੇ ਬ੍ਰੇਕ ਲਾਵਾਂਗੇ ਹੁਣ। ਥੈਂਕ ਯੂ। ਹੈਲੋ, ਹਾਊ ਯੂ ਡੂਇੰਗ? Welcome to Sequoia and Kings Canyon National Parks. Just here for a $35 entry fee. No, we want to take the pass. Annual pass. All national parks and federal recreational lands. Yes, sir. From April of this year till April of next year. If any Yes. national park does require a reservation, it's separate from the pass. Awesome. It's 80 today. Where are you from? We are from Bakersfield. Bakersfield. I'm from the 110-degree heat called Bakersfield. I'm actually from there. You know it's hot when you're in that car, and also when you have black shoes and you can feel it through the ground. Absolutely. That's how you know you're hot. Absolutely. I look at Death Valley and I go, is it really that hot? And that air quality, man. Yeah, it's much worse there. Yeah. I heard, I've looked at the survey. It's like, I think it's like the worst in the country. It's like It is the worst in the it's country. Like Chicago and Bakersfield. Yes, yes. Like top 5. Yes, that's why we got this new thing called carb test for the trucks. We are in the trucking business. Printed first and last name and signature above the Yeah. barcode. Thank you so much. Absolutely. I'm just happy you're out of that freaking heat. Awful. Joel Awesome. Park though. You're all set. Oh, I need this. Yeah. Thank you so much. You have yourself an excellent day. You too. Take care. Bye bye. ਇਹ ਜੀ ਬਹੁਤ ਵਧੀਆ ਬੰਦਾ ਸੀ ਜਿਹਨੇ ਹੈਲਪ ਕੀਤੀ ਸਾਡੀ, ਤੇ 5 ਮਿੰਟਾਂ 'ਚ ਉਹਨੇ ਸਟੋਰੀ ਵੀ ਦੱਸ ਦਿੱਤੀ ਹੈ ਬੇਕਰਫੀਲਡ ਦੀ, ਆਪਣੀ ਸਟੋਰੀ ਵੀ ਦੱਸ ਦਿੱਤੀ ਆ, ਨਾਲ ਟਿਕਟ ਵੀ ਬਣਾ ਦਿੱਤਾ ਹੈ, ਤੇ ਨਾਲ ਉਹਨੇ ਜਿਹੜਾ ਹੈਲੋ ਹੈ ਵੀ ਕਰ ਲਈ ਹੈ, ਤੇ ਇਸ ਤੋਂ ਜ਼ਿਆਦਾ ਵਧੀਆ ਹੋਰ ਕੀ ਚਾਹੀਦਾ। ਇਹ ਜੀ ਅੱਗੇ ਸੈਕੁਆਇਆ ਦਾ ਜਿਹੜਾ ਨਾ ਮੋਨੂਮੈਂਟ ਹੈ, ਇੱਧਰ ਤਸਵੀਰ ਖਿਚਾਉਣੀ ਹੁੰਦੀ ਹੈ, ਤੇ ਹੁਣ ਅਸੀਂ ਤੁਹਾਡੀ ਤਸਵੀਰ ਖਿੱਚਦੇ ਹਾਂ ਇੱਧਰ ਆ ਕੇ। ਲੈਫਟ ਵਾਲੀ ਸਾਈਡ ਜਿਹੜੀ ਉਹ ਬੱਸਾਂ ਵਾਸਤੇ ਆ, ਤੇ ਰਾਈਟ ਵਾਲੀ ਸਾਈਡ ਜਿਹੜੀ ਆ ਕਾਰਾਂ ਵਾਸਤੇ ਆ। ਆਫ ਕੋਰਸ ਅਸੀਂ ਕਾਰਾਂ 'ਤੇ ਪਾਰਕ ਕਰਦੇ ਹਾਂ। ਨਹੀਂ, ਇੱਧਰ ਨਹੀਂ ਵੜਨੀ ਗੱਡੀ, ਅਸੀਂ ਲੈਫਟ ਸਾਈਡ 'ਤੇ ਕਰਦੀ ਹੈ। ਕੋਈ ਨਿਕਲੇਗਾ ਤਾਂ ਉਹਦੀ ਜਗ੍ਹਾ 'ਤੇ ਪਾਰਕ ਕਰ ਦਾਂਗੇ, ਨਹੀਂ ਫੜਨਾ ਇਹਦੇ 'ਤੇ ਪਾਰਕ ਕਰ ਦਿੰਦੇ ਹਾਂ। ਇਹ ਜੀ ਅਸੀਂ ਹੁਣ ਐਂਟਰੈਂਸ 'ਤੇ ਪਹੁੰਚ ਗਏ ਹਾਂ ਸੈਕੁਆਇਆ ਨੈਸ਼ਨਲ ਪਾਰਕ, ਤੇ ਇਹ ਤੁਹਾਨੂੰ ਦਿਖਾਉਂਦੇ ਆ ਇੱਧਰ ਜਿਹੜਾ ਮੋਨੂਮੈਂਟ ਬਣਾ ਹੈ, ਜਿੱਧਰ ਸਾਰੇ ਆ ਕੇ ਤਸਵੀਰ ਖਿੱਚਦੇ ਆ। ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਇਹਨੂੰ ਕਹਿੰਦੇ ਨੇ ਸਾਈਨ ਆਫ ਟਾਈਮ, ਇਹ ਮੋਨੂਮੈਂਟ ਨੂੰ। ਇਹ ਬੇਸਿਕਲੀ ਹਿਸਟਰੀ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਇਹ ਸੈਕੁਆਇਆ ਨੈਸ਼ਨਲ ਪਾਰਕ ਮਤਲਬ ਡਿਸਪਲੇ ਕਰਦਾ ਹੈ ਜਿਹੜੇ ਨੇਟਿਵ ਸੀਗੇ ਉਹਨਾਂ ਦੀ ਪ੍ਰੈਜ਼ੈਂਸ ਨੂੰ, ਤੇ ਅਸੀਂ ਵੀ ਇਹਦੇ ਨਾਲ ਇੱਕ ਤਸਵੀਰ ਖਿਚਵਾ ਲੈਂਦੇ ਹਾਂ। ਵੈਲਕਮ ਟੂ ਸੈਕੁਆਇਆ ਨੈਸ਼ਨਲ ਪਾਰਕ। ਇਹ ਜੀ ਹੁਣ ਅਸੀਂ ਸ਼ਰਮੀਨ ਟਰੀ ਦੇ ਰਸਤੇ 'ਚ ਜਾ ਰਹੇ ਹਾਂ। ਇਹਦੇ ਦੇਖੋ ਇੱਧਰ ਪਾਣੀ ਪਿਆ ਕਿਉਂਕਿ ਇੱਧਰ ਸਨੋ ਜਿਹੜੀ ਆ ਆਲਮੋਸਟ ਹੁਣੀ ਖ਼ਤਮ ਹੋ ਰਹੀ ਹੈ। ਰਸਤੇ 'ਚ ਸਨੋ ਵੀ ਹੁਣੀ ਤੁਹਾਨੂੰ ਦਿਸਣੀ ਆ, ਤੇ ਉਹਦੀ ਵਜ੍ਹਾ ਤੋਂ ਜਿਹੜਾ ਨਾ ਚਿੱਕੜ ਜਿਹਾ ਹੋਇਆ, ਇਹ ਅਸਲ ਵਿੱਚ ਸਨੋ ਦੀ ਵਜ੍ਹਾ ਸੇ ਸਾਰਾ ਕੰਮ ਹੈਗਾ। ਮੈਂ ਚਲੋ ਸਾਈਡ ਤੋਂ ਚੱਲਦੇ ਹਾਂ, ਸਨੋ 'ਚ ਆਪਣੇ ਆਪ ਨੂੰ ਖ਼ਰਾਬ ਨਾ ਕਰੀਏ। ਇਹ ਆਲਮੋਸਟ ਹੈ ਕੋਈ 10-15 ਮਿੰਟ ਦੀ ਵਾਕ ਇੱਧਰੋਂ, ਇਹ ਸਾਨੂੰ ਲੈ ਕੇ ਜਾਏਗੀ ਜੀ। ਅਸੀਂ ਪਹੁੰਚ ਗਏ ਹਾਂ। ਇਹਦੇ ਲਿਖਿਆ ਕਿ ਦ ਲਾਰਜੈਸਟ ਟਰੀ ਔਨ ਅਰਥ। ਇਹਦੀ ਫਿਰ ਇਹਨਾਂ ਨੇ ਸਾਰੀ ਦਿੱਤੀ ਆ ਡਿਸਕ੍ਰਿਪਸ਼ਨ ਜਿਹੀ ਕਿ ਭਈ ਇਹਨੂੰ ਲਾਰਜੈਸਟ ਕਿਉਂ ਕਹਿੰਦੇ ਹੋ, ਤੁਸੀਂ ਪੜ੍ਹ ਸਕਦੇ ਹੋ ਪਾਸ ਕਰਕੇ ਵੀਡੀਓ ਨੂੰ। ਤੇ ਇਹ ਜਰਨੈਲ ਸਾਹਿਬ ਸਨ ਜਿਹਨਾਂ ਨੇ ਲੱਭਿਆ ਸੀ, ਜਰਨੈਲ ਸ਼ਰਮੀਨ ਸਾਹਿਬ। ਤੇ ਹੁਣ ਦੇਖੋ ਜੀ ਇਹਦੀ ਇਹ ਹੈਗਾ ਟਰੀ ਜਿਹੜਾ ਲੈਫਟ ਵਾਲਾ ਹੈਗਾ ਨਾ, ਜਿਹਦੇ 'ਤੇ ਸਾਰੇ ਲੋਕ ਦੇਖ ਰਹੇ ਨੇ, ਉਹ ਟਰੀ ਹੈਗਾ ਜਨਰਲ ਸ਼ਰਮੀਨ ਟਰੀ। ਇਹ ਦੁਨੀਆ ਦਾ ਸਭ ਤੋਂ ਵੱਡਾ ਟਰੀ ਆ, ਤੇ ਸਾਡੀ ਲੈਂਗੁਏਜ 'ਚ ਕਹਿੰਦੇ ਨੇ, ਤੇ ਉੱਤੇ ਦੇਖਣ ਵਾਸਤੇ ਮੁੰਡੀ ਚੁੱਕੋ ਤੇ ਟੋਪੀ ਡਿੱਗ ਜਾਏ, ਤੇ ਉਹੀ ਸਿਚੁਏਸ਼ਨ ਆ। ਉਹਨੂੰ ਨੇੜੇ ਜਾ ਕੇ ਵੀ ਦੇਖਾਂਗੇ।
ਇਹ ਬਹੁਤ ਸਾਰੇ ਲੋਕ ਇੱਧਰ ਆਏ ਨੇ ਜੀ ਦੇਖਣ ਵਾਸਤੇ। ਮੈਂ ਹੁਣ ਸਮਝਿਆ ਸੀ ਇਹ ਵੱਡਾ ਟਰੀ ਇਹੀ ਹੈਗਾ, ਪਰ ਵੱਡਾ ਟਰੀ ਹਾਲੀ ਅੱਗੇ ਆ। ਇਹ ਜਿਹੜਾ ਹੈਗਾ ਇਹ ਉਹਦਾ ਉਸ ਤੋਂ ਪਹਿਲਾ ਟਰੀ ਆਂਦਾ, ਇਹ ਵੀ ਕਾਫੀ ਵੱਡਾ ਹੈਗਾ। ਅੱਛਾ, ਦੂਜਾ ਮੈਂ ਜਿਹੜਾ ਚੀਜ਼ ਦੇਖੀ ਇਹ ਬਹੁਤ ਸੌਫਟ ਆ। ਜਦੋਂ ਮੈਂ ਸੋਚ ਰਿਹਾ ਸੀ ਇਹ ਸੋਲਿਡ ਵੁੱਡ ਦਾ ਹੋਣਾ ਜਿਵੇਂ ਆਪਾਂ ਲੱਕੜ ਦਾ ਸਮਝਦੇ ਹਾਂ, ਪਰ ਇਹ ਬਹੁਤ ਜ਼ਿਆਦਾ ਸੌਫਟ ਆ। ਇਹਦੇ ਕੋਈ ਦੀ ਆਵਾਜ਼ ਵੀ ਆ ਰਹੀ ਆ। ਇਹ ਹਾਲੋ ਜਿਹਾ ਲੱਗਦਾ, ਇਹਦੀ ਮਤਲਬ ਛਾਲ ਜਿਹੜੀ ਆ ਉਹ ਹੋਰ ਤਰੀਕੇ ਨਾਲ ਬਣੀ ਆ। ਤੇ ਜੇ ਤੁਸੀਂ ਇਧਰੋਂ ਉੱਤੇ ਦੇਖੋ ਤੇ ਲੱਗਦਾ ਜਿਵੇਂ ਪੂਰਾ ਇੱਕ ਬਿਲਡਿੰਗ 'ਚ ਤੁਸੀਂ ਦੇਖ ਰਹੇ ਹੋ। ਤੇ ਥਾਊਜ਼ੈਂਡਸ ਆਫ ਈਅਰ ਹੈਗੇ ਜੀ, ਰੱਬ ਨੇ ਇਹਨੂੰ ਥਾਊਜ਼ੈਂਡਸ ਆਫ ਈਅਰ ਦੀ ਏਜ ਦਿੱਤੀ ਆ। ਚਲੋ ਹੁਣ ਅੱਗੇ ਚੱਲ ਕੇ ਦੂਜਾ ਟਰੀ ਦੇਖਦੇ ਹਾਂ। ਸਟੈਂਪ ਦੀ ਗੱਲ ਕਰਦਾ ਸੀ, ਇਹਨੇ ਸਟੈਂਪ ਜਿਹੜੀ ਹੈ ਇੱਧਰ ਰੱਖੀ ਹੈ, ਜਿਹੜੀ ਉਹ ਮਤਲਬ ਆਈਡੀਆ ਦੇਣ ਵਾਸਤੇ ਕਿ ਇਹ ਕਿੰਨਾ ਇਹਦਾ ਵਾਈਡ ਆ ਜਿਹੜਾ ਦਰਖਤ ਆ, ਕਿ ਬਈ ਇੱਕ ਟਾਈਮ ਤੇ ਇਹਦੇ ਤੇ 16 ਬੰਦੇ ਜਾਂ ਕੁੜੀਆਂ ਉਹ ਬਣ ਸਕਦੇ ਨੇ, ਇਹਦੇ ਡਾਂਸ ਫਲੋਰ ਬਣ ਸਕਦਾ। ਇਹ ਤੁਹਾਨੂੰ ਆਈਡੀਆ ਲੱਗ ਰਿਹਾ ਹੋਗਾ ਕਿੱਦਾਂ ਜਿਹੜਾ ਹੈਗਾ। ਹਾਂ, ਮੈਂ ਇਹਦੇ ਨਾਲ ਖੜ ਕੇ ਤੁਹਾਨੂੰ ਦਿਖਾਣਾ। ਇਹ ਤੁਸੀਂ ਮੈਨੂੰ ਦੇਖ ਕੇ ਇਹਦੇ ਨਾਲ ਕਰ ਸਕਦੇ ਹੋ ਕਿ ਕਿੰਨਾ ਚੌੜਾ ਹੈਗਾ ਤੇ ਕਿੰਨਾ ਵੱਡਾ ਹੈਗਾ। ਇਹ ਆਈਡੀਆ ਦੇਣ ਵਾਸਤੇ ਮੈਂ ਤੁਹਾਨੂੰ ਦਿਖਾ ਰਿਹਾ ਸੀ। ਤੇ ਚਲੋ ਅੱਗੇ ਚੱਲਦੇ ਹਾਂ। ਅਮਨ ਸਾਹਿਬ ਆ ਗਏ ਨੇ, ਆ ਜਾਓ ਬੇਟਾ ਅੱਗੇ ਚਲੀਏ। ਇਹ ਜੀ ਅਸੀਂ ਪਹੁੰਚ ਗਿਆ ਕਰੀਬ ਇਹਦੇ ਨਾਲ ਜਨਰਲ ਸ਼ਰਮਨ ਟਰੀ, ਤੇ ਵਾਕਈ ਹੀ ਹਿਊਜ ਟਰੀ ਆ, ਦੁਨੀਆ ਦਾ ਸਭ ਤੋਂ ਵੱਡਾ ਟਰੀ ਹੈ ਜੀ ਇਹ ਦੇਖੋ, ਇਹ 'ਚ ਲਾਈਨ 'ਚ ਲੱਗ ਕੇ ਆਪਾਂ ਪਿਕਚਰ ਵੀ ਬਣਵਾਉਣੀ ਆ। ਇਹ ਸਾਰੇ ਲੋਕੀ ਲਾਈਨ 'ਚ ਲੱਗ ਕੇ ਤਸਵੀਰ ਬਣਵਾ ਰਹੇ ਨੇ ਤੇ ਅਸੀਂ ਵੀ ਲਾਈਨ 'ਚ ਲੱਗ ਗਏ ਨੇ। ਠੀਕ ਹੈ ਜੀ। ਇਹਨੂੰ ਦੇਖ ਕੇ ਰੱਬ ਦੀ ਜਿਹੜੀ ਨੇਚਰ ਦੀ ਜਿਹੜੀ ਪਾਵਰ ਆ ਉਹਦਾ ਫੀਲਿੰਗ ਆਉਂਦੀ ਹੈ ਕਿ ਨੇਚਰ ਜਿਹੜੀ ਆ ਬਹੁਤ ਪਾਵਰਫੁਲ ਆ। ਜੇ ਟਾਈਮ ਵੱਲ ਦੇਖੀਏ ਤੇ ਇਹ 3000 ਸਾਲ ਪੁਰਾਣਾ, ਸਾਡੀ 600 ਨਸਲਾਂ, 600 ਆਪਾਂ ਪੀੜ੍ਹੀਆਂ ਪਿੱਛੇ ਜਾਈਏ ਤੇ ਕੀ ਆਂਦੇ ਨੇ ਇਹਦੀ ਜਿਹੜੇ ਸਾਡੇ ਗ੍ਰੈਂਡਫਾਦਰ ਤੇ ਗ੍ਰੈਂਡਫਾਦਰ ਤੇ ਗ੍ਰੈਂਡਫਾਦਰ ਨੂੰ 600 ਵਾਰੀ ਪਿੱਛੇ ਜਾਈਏ ਤੇ ਇਹ ਦਰਖਤ ਉਸ ਵੇਲੇ ਜੰਮਿਆ ਸੀ। ਹੈ ਜੀ, ਟਰੱਕ ਨਿਕਲਦਾ ਜੀ, ਕੰਮ ਟਰੱਕਾਂ ਦਾ ਤੇ ਟਰੱਕ ਹੀ ਮੂੰਹ ਚੋਂ ਨਿਕਲਣਾ। ਹੁਣ ਇਹ ਤਾਂ ਨਹੀਂ ਹੋ ਸਕਦਾ। ਤੇ ਇਹ ਦਿਖਾ ਦਈਏ ਜੀ ਤੁਹਾਨੂੰ, ਅਸੀਂ ਲਾਈਨ 'ਚ ਲੱਗੇ ਹਾਂ। ਹੁਣ ਅਸੀਂ ਵੇਟ ਕਰ ਰਹੇ ਹਾਂ ਕਿ ਸਾਡਾ ਨੰਬਰ ਆਵੇ ਤੇ ਅਸੀਂ ਜਾ ਕੇ ਆਪਣੀ ਤਸਵੀਰ ਬਣਵਾਈਏ। ਅਸੀਂ ਸ਼ਰਮੀਨ ਟਰੀ ਦੇਖ ਲਿਆ ਜੀ। ਹੁਣ ਅਸੀਂ ਚੱਲੇ ਹਾਂ ਪਾਰਕਿੰਗ ਵੱਲ, ਪਰ ਜਿਹੜੇ ਪਾਰਕਿੰਗ ਵੱਲ ਜਾਂਦੇ ਤੁਹਾਨੂੰ ਪਾਣੀ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜੇ ਸਟੈਪਸ ਨੇ ਇਹ ਆਲਮੋਸਟ ਸਮਝੋ 15-20 ਮਿੰਟ ਦੀ ਵਾਕ ਆ, ਤੇ ਇਹ ਸਟ੍ਰੇਟ ਫਾਰਵਰਡ ਹੀ ਉੱਤੇ ਹੀ ਜਾਣਾ ਤੇ ਉਹਦੇ ਵਾਸਤੇ ਪਾਣੀ ਜ਼ਰੂਰ ਹੋਣਾ ਚਾਹੀਦਾ। ਤੇ ਪਲੱਸ ਜਦੋਂ ਅਸੀਂ ਬੇਕਰਫੀਲਡ ਤੋਂ ਨਿਕਲੇ ਸੀ ਉੱਧਰ ਕਾਫੀ ਹੱਦ ਤੱਕ ਗਰਮ ਮੌਸਮ ਸੀਗਾ, ਪਰ ਹੁਣ ਜਿਹੜਾ ਇੱਧਰ ਆਇਆ ਤੇ ਕਾਫੀ ਠੰਡ ਹੋ ਗਈ ਤੇ ਜੈਕਟਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਵੈਦਰ ਚੇਂਜ ਹੋਣ ਦੀ ਦੇਰ ਨਹੀਂ ਲੱਗਦੀ, ਇਹਦਾ ਡੈਫੀਨੇਟਲੀ ਇੰਤਜ਼ਾਮ ਕਰਕੇ ਆਉਣਾ ਚਾਹੀਦਾ ਸੀ। ਚਲੋ ਅੱਗੇ ਚੱਲਦੇ ਹਾਂ, ਦੇਖਦੇ ਹਾਂ ਹੁਣ ਹੋਰ ਕੋਈ ਚੀਜ਼ ਤੁਹਾਨੂੰ ਦਿਖਾ ਸਕਦੇ ਹਾਂ। ਹੁਣ ਅਸੀਂ ਆਪਣਾ ਘੁੰਮ ਫਿਰ ਕੇ ਵਾਪਸ ਆ ਗਏ ਹਾਂ ਤੇ ਬ੍ਰੇਕ ਲਾਈ ਆ ਪਾਰਕਿੰਗ 'ਚ। ਮੇਰੇ ਨਾਲ ਡਾਕਟਰ ਸਾਹਿਬ ਨੇ ਇੱਕ ਗੱਲ ਕੀਤੀ ਜਿਹੜੀ ਮੈਂ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਦਾ। ਮੈਨੂੰ ਤਾਂ ਬਹੁਤ ਵਧੀਆ ਲੱਗੀ ਕਿ ਆਪਣੇ ਲੋਕ ਜਿਹੜੇ ਨੇ ਉਹ ਤੰਗ ਲੋਕਾਂ ਨੂੰ ਕਰਦੇ ਨੇ, ਹੈ ਜੀ, ਜ਼ਿਆਦਤੀ ਲੋਕਾਂ ਨਾਲ ਕਰਦੇ ਨੇ ਤੇ ਮਾਫੀ ਰੱਬ ਤੋਂ ਮੰਗਦੇ ਨੇ। ਇਹ ਚੀਜ਼ ਮੇਰੇ ਦਿਲ 'ਚ ਬਹੁਤ ਜ਼ਿਆਦਾ ਮਤਲਬ
ਮੈਨੂੰ ਸੁਣ ਕੇ ਬੜੀ ਖੁਸ਼ੀ ਮਹਿਸੂਸ ਕੀਤੀ ਹੈ। ਇਹ ਚੀਜ਼ ਜਿਹੜੀ ਹੈ ਨਾ ਇਹ ਡੈਫੀਨਿਟਲੀ ਟਰੂ ਆ। ਜੇ ਆਪਾਂ ਲੋਕਾਂ ਨਾਲ ਜ਼ਿਆਦਤੀ ਕਰੀਏ ਤੇ ਮਾਫੀ ਵੀ ਲੋਕਾਂ ਤੋਂ ਮੰਗਣੀ ਚਾਹੀਦੀ ਆ, ਰੱਬ ਤੋਂ ਨਹੀਂ ਮੰਗਣੀ ਚਾਹੀਦੀ। ਇਹ ਚੀਜ਼ ਪਲੀਜ਼ ਆਪਣੀ ਮੈਂਟੈਲਿਟੀ 'ਚ ਰੱਖੋ ਤੇ ਲੋਕਾਂ ਨੂੰ ਨੰਬਰ 1 ਰੱਖੋ। ਰੱਬ ਆਪ ਹੀ ਮੰਨ ਜਾਏਗਾ। ਰੱਬ ਨੂੰ ਮਨਾਉਣ ਵਾਸਤੇ ਲੋਕਾਂ ਨੂੰ ਤੰਗ ਨਾ ਕਰੋ। ਥੈਂਕ ਯੂ ਜੀ ਸਭ ਨੂੰ। ਨਮਸਕਾਰ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ।